ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਪੰਜਾਬ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਜਾਂ ਭਾਰਤ ਦੇ ਵਿੱਚ ਕੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਰਦੀਆਂ ਆ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ। ਤੇ ਜੀ ਪੰਜਾਬੀ ਰੇਡੀਓ ਜੋ ਐਸੇ ਨੂੰ ਤੁਸੀਂ ਸੁਣ ਸਕਦੇ ਆ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਰੇਡੀਓ ਨੈਟ ਤੇ ਸੁਣਨ ਲਈ ਤੁਸੀਂ ਨੰਬਰ ਡਾਇਲ ਕਰ ਸਕਦੇ ਆ ਜੀ ਫੋਨ ਤੇ ਸੁਣਨੇ ਲਈ 832 551 5029 8325515029 ਤੇ ਦੂਸਰਾ ਫੋਨ ਨੰਬਰ 6054756868 ਤੇ ਜੇ ਤੁਸੀਂ ਇੰਟਰਨੈਟ ਦੇ ਜ਼ਰੀਏ ਸੁਣਨਾ ਤੇ www.punjabiradio.usa.com ਤੇ ਜੀ ਕਰਦੇ ਹਾਂ ਜੀ ਗੱਲਬਾਤ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਜੀ ਬਲਤੇਜ ਪੰਨੂ ਜੀ, ਆਪਾਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਹੁਣ ਮੁੜ ਕੇ ਜਿਹੜੀਆਂ ਦੋ ਹਲਕਿਆਂ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਆ ਤੇ ਉਹਨਾਂ ਦੇ ਜਿਹੜੇ ਉਮੀਦਵਾਰ ਆ ਉਹ ਉਹਨਾਂ ਨੇ ਚੁਣ ਲਏ ਆ, ਉੱਥੇ ਉਹਨਾਂ ਦੇ ਹਲਕਿਆਂ ਦੀ ਅਪਡੇਟ ਕੀ ਆ? ਕੱਲ ਲਾਸਟ ਦਿਨ ਸੀਗਾ ਜੀ ਜਿਹੜਾ ਆਪਣੇ ਫਾਈਲ ਕਰਨ ਦਾ ਪੇਪਰ, ਔਰ ਇਸ ਲਾਸਟ ਦਿਨ ਦੇ ਉੱਤੇ ਜੀ ਹੁਣ ਜਿਹੜੀ ਗਿਣਤੀ ਆ ਲਾਸਟ ਦਿਨ ਜਿਹੜਾ ਬੀਤ ਜਾਣ ਤੋਂ ਬਾਅਦ 10 ਉਮੀਦਵਾਰ ਜਿਹੜੇ ਨੇ ਉਹ ਪਟਿਆਲੇ ਦੇ ਵਿੱਚ ਨੇ, 9 ਉਮੀਦਵਾਰ ਜਿਹੜੇ ਨੇ ਉਹ ਤਲਵੰਡੀ ਸਾਬੋ ਦੇ ਵਿੱਚ ਨੇ। ਜਿਹੜੇ ਪਟਿਆਲੇ ਦੇ ਵਿੱਚ ਨੇ ਜੀ, ਇੱਥੇ ਵੀ ਮੁੱਖ ਮੁਕਾਬਲਾ ਜਿਹੜਾ ਤਾਂ ਤਿੰਨ ਤਰ੍ਹਾਂ ਦੇ ਵਿੱਚ ਹੀ ਹੈ ਜੀ। ਕਾਂਗਰਸ ਦੇ ਪਰਨੀਤ ਕੌਰ ਹੋਰਾਂ ਨੇ ਕੱਲ ਕਾਗਜ਼ ਜਿਹੜੇ ਭਰੇ ਨੇ, ਅਕਾਲੀ ਦਲ ਦੇ ਭਗਵਾਨ ਦਾਸ ਧਨੇਜਾ ਨੇ ਪਰਸੋਂ ਭਰਤੇ ਸੀਗੇ, ਆਮ ਆਦਮੀ ਪਾਰਟੀ ਦੇ ਜਿਹੜੇ ਹਰਜੀਤ ਸਿੰਘ ਅਦਾਲਤੀ ਵਾਲਾ ਉਹਨੇ ਵੀ ਪਰਸੋਂ ਜਿਹੜੇ ਸੀਗੇ ਉਹ ਭਰਤੇ ਸੀਗੇ ਪੇਪਰ ਜੀ। 10 ਉਮੀਦਵਾਰ ਰਹਿ ਗਏ ਨੇ, ਬਾਕੀ ਜਿਹੜੇ ਉਹ ਛੋਟੀਆਂ ਮੋਟੀਆਂ ਪਾਰਟੀਆਂ ਨੇ ਅਨਨੋਨ ਜਿਨ੍ਹਾਂ ਦੇ ਉਮੀਦਵਾਰ ਇੱਥੋਂ ਖੜੇ ਨੇ। ਜਿਹੜੀਆਂ ਵੱਡੀਆਂ ਕੁਝ ਪਾਰਟੀਆਂ ਸੀ, ਬਹੁਜਨ ਸਮਾਜ ਪਾਰਟੀ ਜਾਂ ਅਕਾਲੀ ਦਲ ਮਾਨ, ਇਹਨਾਂ ਨੇ ਕਿਸੇ ਨੇ ਹੋਰ ਜਿਹੜੇ ਜੀ ਪੇਪਰ ਉਹ ਨਹੀਂ ਭਰੇ। ਦੋਨਾਂ ਹੀ ਜਿਹੜੀਆਂ ਕੰਸਟੀਚੁਐਂਸੀ ਨੇ ਉਹਨਾਂ ਤੋਂ ਤਲਵੰਡੀ ਸਾਬੋ ਦੇ ਵਿੱਚ 9 ਉਮੀਦਵਾਰ ਰਹਿ ਗਏ ਨੇ ਜੀ। ਉੱਥੇ ਵੀ ਮੁਕਾਬਲਾ ਜਿਹੜਾ ਮੁੱਖ ਹੈ ਉਹ ਤਿੰਨ ਧਿਰੀ ਹੀ ਹੈ। ਉੱਥੇ ਅਕਾਲੀ ਦਲ ਦੇ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਤੇ ਦਾ ਖੇਡਿਆ ਗਿਆ, ਔਰ ਕਾਂਗਰਸ ਦੀ ਤਰਫੋਂ ਹਰਮਿੰਦਰ ਸਿੰਘ ਜੱਸੀ, ਔਰ ਆਮ ਆਦਮੀ ਪਾਰਟੀ ਦੀ ਪ੍ਰੋਫੈਸਰ ਬਲਜਿੰਦਰ ਕੌਰ ਜਿਹੜੀ ਹੈ ਜੀ ਉਹਨੂੰ ਟਿਕਟ ਦਿੱਤੀ ਗਈ ਹੈ ਕੱਟ ਕੇ ਬਲਕਾਰ ਸਿੱਧੂ ਦੀ। ਉਹਨਾਂ ਨੇ ਨੋਮੀਨੇਸ਼ਨ ਫਾਰਮ ਜਿਹੜੇ ਨੇ ਉਹ ਭਰ ਦਿੱਤੇ ਨੇ, ਬਕਾਇਦਾ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਆ ਗਏ ਨੇ ਜੀ। ਔਰ ਬਲਕਾਰ ਸਿੱਧੂ ਜਿਹੜਾ ਜੀ ਉਹ ਬਾਗੀ ਹੋ ਗਿਆ। ਜਿਹੜੀ ਉਹ ਪਹਿਲਾਂ ਗੱਲ ਕਹਿੰਦਾ ਸੀਗਾ ਕਿ ਜੀ ਮੈਂ ਤਾਂ ਸਿਪਾਹੀ ਹਾਂ, ਪਾਰਟੀ ਦਾ ਜੋ ਕਹੂ ਮੈਂ ਉਸੇ ਤਰੀਕੇ ਦੇ ਨਾਲ ਕਰੂੰਗਾ ਜੀ, ਉਹ ਤੋਂ ਜਿਹੜਾ ਆਸੇ ਪਾਸੇ ਨਹੀਂ ਹੋਣਾ। ਤੇ ਉਹ ਹੁਣ ਜਿਹੜੀ ਆ ਜੀ ਉਹ ਅਸਲ ਦੇ ਵਿੱਚ ਸਾਹਮਣੇ ਆ ਗਈ ਕਹਾਣੀ ਕਿ ਉਹ ਤਾਂ ਟਿਕਟ ਕਰਕੇ ਹੀ ਸੀਗਾ ਜੀ। ਜੇ ਟਿਕਟ ਨਹੀਂ ਮਿਲੀ ਤੇ ਹੁਣ ਉਹ ਬਾਗੀ ਹੋ ਗਿਆ ਜੀ। ਬਾਗੀ ਹੋ ਕੇ ਉਹਨੇ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਇਲੈਕਸ਼ਨ ਆ ਉਹ ਲੜਨ ਦਾ ਐਲਾਨ ਕੀਤਾ। ਜਿੰਨੀ ਤੋਏ ਉਹਦੀ ਟਿਕਟ ਦੇਣ ਤੋਂ ਬਾਅਦ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਜਿਹੜੀ ਹੁੰਦੀ ਰਹੀ ਹੈ, ਉਦੋਂ ਵੱਧ ਜਿਹੜੀ ਹੈ ਜੀ ਹੁਣ ਉਹਨੂੰ ਜਿਹੜੇ ਜੀ ਆਜ਼ਾਦ ਉਮੀਦਵਾਰ ਭਰਨ ਕਰਕੇ ਹੋਣ ਲੱਗੀ ਹੈ ਜੀ। ਇਹ ਪਤਾ ਨਹੀਂ ਜੀ ਇਹ ਲੋਕ ਸਮਝਦੇ ਨਹੀਂ ਜਾਂ ਫਿਰ ਓਵਰ ਕੌਨਫੀਡੈਂਸ ਦੇ ਵਿੱਚ ਨੇ। ਜੀ ਨਹੀਂ, ਕਈ ਵਾਰੀ ਆਦਤ ਵੀ ਪਈ ਹੁੰਦੀ ਆ ਕਿ ਇੱਕ ਦਿਨ ਮੈਂ ਅਖਬਾਰਾਂ ਚੈੱਕ ਕਰ ਰਹੀ ਸੀਗੀ 2005 ਦੀ ਇੱਕ ਮੈਨੂੰ ਇਹਨਾਂ ਦੀ ਲੱਭੀ ਆ ਕਿ ਉਦੋਂ ਵੀ ਇਹਨਾਂ ਨੇ ਕੋਈ ਗੀਤ ਗਾਤ ਚੋਰੀ ਕੀਤੇ ਸੀਗੇ ਤੇ ਉਦੋਂ ਵੀ ਬੜੀ ਅਖਬਾਰਾਂ ਦੇ ਵਿੱਚ ਜਿਹੜੀ ਆ ਤੋਏ ਹੋਈ ਸੀਗੀ। ਕਈ ਵਾਰੀ ਆਪਣੇ ਆਪ ਤੇ ਘਮੰਡ ਵੀ ਹੁੰਦਾ ਜਾਂ ਬੰਦਾ ਯੂਜ਼ਡ ਹੀ ਹੋ ਜਾਂਦਾ ਇਹਨਾਂ ਗੱਲਾਂ ਲਈ। ਤੇ ਅਗਲੀ ਗੱਲਬਾਤ ਕਰਦੇ ਹਾਂ ਜੀ, ਜਿਵੇਂ ਕੁਰਕਸ਼ੇਤਰ ਦੇ ਵਿੱਚ ਜਿਹੜਾ ਹਾਲਾਤ ਆ ਉਹ ਕਿਸ ਤਰ੍ਹਾਂ ਦੇ ਆ? ਕੁਰਕਸ਼ੇਤਰ ਦੇ ਵਿੱਚ ਜਿਹੜੇ ਹਾਲਾਤ ਨੇ ਬੜੇ ਤਣਾਅ ਵਾਲੇ ਬਣੇ ਹੋਏ ਨੇ। ਦੋਵੇਂ ਧਿਰਾਂ ਜਿਹੜੀਆਂ ਜੀ ਉਹ ਆਮੋ ਸਾਹਮਣੇ ਹੈ ਨੇ। ਜਥੇਦਾਰ ਸਾਹਿਬ ਆਦੇਸ਼ ਤੇ ਆਦੇਸ਼ ਸੁੱਟੀ ਆਉਂਦੇ ਆ ਜੀ। ਸਥਿਤੀ ਜਿਹੜੀ ਆ ਉਹ ਜਿਉਂ ਦੀ ਤਿਉਂ ਰੱਖੀ ਜਾਵੇ, ਭਾਵ ਕਿ ਸਟੇਟਸ ਕੋ ਜਿਹੜਾ ਉਹ ਰੱਖਣਾ ਚਾਹੁੰਦੇ ਨੇ। ਜਦੋਂ ਕਿ ਜਿਹੜਾ ਕਾਨੂੰਨ ਦੇ ਮੁਤਾਬਕ ਆਪਾਂ ਕਈ ਵਾਰੀ ਪਹਿਲਾਂ ਸਾਂਝਾ ਕਰ ਚੁੱਕੇ ਹਾਂ ਕਿ ਕਾਨੂੰਨ ਦੇ ਮੁਤਾਬਕ ਟੈਕਨੀਕਲੀ ਜਿਹੜਾ ਜੀ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਉੱਥੋਂ ਦਾ ਚਾਰਜ ਜਿਹੜਾ ਜੀ ਉਹ ਲੈ ਲੈਣਾ। ਕੱਲ ਕੁਰਕਸ਼ੇਤਰ ਦੇ ਵਿੱਚ ਜਿਹੜੇ ਵੱਖਰੀ ਨਵੀਂ ਬਣੀ ਕਮੇਟੀ ਜਿਹੜੀ ਆ ਜੀ ਉਹਨਾਂ ਦੇ ਸਮਰਥਕ ਜਿਹੜੇ ਸੀਗੇ ਉਹ ਜਗਦੀਸ਼ ਸਿੰਘ ਝੀਂਡਾ ਹੋਰਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ ਨੇ। ਔਰ ਅੱਗੋਂ ਜਿਹੜਾ ਪ੍ਰੇਮ ਸਿੰਘ ਚੰਦੂਮਾਜਰਾ ਉਹਦੀ ਡਿਊਟੀ ਉੱਥੇ ਲੱਗੀ ਹੋਈ ਆ ਜੀ, ਉਹਨਾਂ ਦੇ ਜਿਹੜੇ ਅੰਦਰ ਹਥਿਆਰਬੰਦ ਜਿਹੜੇ ਬੈਠੇ ਹੋਏ ਨੇ ਟਾਸਕ ਫੋਰਸ ਵਾਲੇ, ਉਹਨਾਂ ਦੇ ਵੱਲੋਂ ਜੀ ਅੰਦਰ ਜਿਹੜਾ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ। ਜਿਹੜੇ ਜਗਦੀਸ਼ ਸਿੰਘ ਝੀਂਡਾ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਦੋਵਾਂ ਧਿਰਾਂ ਨੂੰ ਬੁਲਾ ਕੇ ਪ੍ਰਸ਼ਾਸਨ ਨੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਸਮਝੌਤਾ ਕਾਹਦਾ, ਟੈਕਨੀਕਲੀ ਤੌਰ ਦੇ ਉੱਤੇ ਅਸੀਂ ਜਿਹੜਾ ਜੀ ਇੱਥੋਂ ਦਾ ਕਬਜ਼ਾ ਲੈਣਾ। ਤੇ ਉਹਨਾਂ ਕਿਹਾ ਕਿ ਸਾਨੂੰ ਜਿਹੜਾ ਇਹ ਕਬਜ਼ਾ ਹੈ ਇਹ ਪ੍ਰਸ਼ਾਸਨ ਦਵਾਊਗਾ, ਕਿਉਂਕਿ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਰਜਿਸਟਰਡ ਹੋ ਗਈ ਹੈ ਕਮੇਟੀ ਬਕਾਇਦਾ ਤੌਰ ਦੇ ਉੱਤੇ ਇਹਦੇ ਅਹੁਦੇਦਾਰ ਜਿਹੜੇ ਨੇ ਉਹ ਚੁਣੇ ਗਏ ਨੇ। ਹਾਲਾਤ ਜਿਹੜੇ ਨੇ ਜੀ ਉਹ ਤਣਾਅ ਵਾਲੇ ਨੇ।
ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਹੈ ਜੀ ਕਿ ਕਬਜ਼ਾ ਕਰਨ ਦੇ ਮਨਸੂਬੇ ਜਿਹੜੇ ਨੇ ਉਹ ਪੂਰੇ ਨਹੀਂ ਹੋਣ ਦਿੱਤੇ ਜਾਣਗੇ। ਕਬਜ਼ਾ ਤਾਂ ਅਸਲ ਦੇ ਵਿੱਚ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਹੋਇਆ ਜੀ, ਜੇ ਟੈਕਨੀਕਲੀ ਦੇਖਿਆ ਜਾਵੇ ਤਾਂ। ਹਾਂਜੀ ਬਿਲਕੁਲ, ਜਦੋਂ ਮੁਕਾਬਲੇ ਕਰਨ ਦੇ ਟਾਈਮ ਸੀਗੇ ਉਦੋਂ ਸੁਖਬੀਰ ਸਿੰਘ ਬਾਦਲ ਹੁਣੀ ਅਮਰੀਕਾ ਵਿੱਚ ਸੀਗੇ ਤੇ ਇਹਨਾਂ ਦੇ ਫਾਦਰ ਵੀ ਉੱਥੇ ਸੀਗੇ। ਉਦੋਂ ਜਿਹੜੇ ਟਾਕਰੇ ਕਰਨ ਦੀਆਂ ਸਥਿਤੀਆਂ ਸੀਗੀਆਂ ਉਦੋਂ ਕਿਸੇ ਨੇ ਨਹੀਂ ਕੀਤਾ, ਤੇ ਪਰ ਹੁਣ ਜਿਹੜਾ ਇਹ ਕੰਮ ਕਰ ਰਿਹਾ ਬਹੁਤ ਮਾੜਾ ਆ। ਤੇ ਅਗਲੀ ਗੱਲ ਕਰਦੇ ਜੀ ਜਗਮੀਤ ਸਿੰਘ ਬਰਾੜ ਦੀ, ਉਹਨਾਂ ਨੇ ਵੀ ਕੁਝ ਸੋਨੀਆ ਗਾਂਧੀ ਦੇ ਖਿਲਾਫ ਬੋਲਿਆ ਤੇ ਕਾਫੀ ਉੱਥੇ ਵੀ ਗੜਬੜ ਚੱਲ ਰਹੀ ਆ। ਇਹ ਤਾਂ ਜਿਹੜੇ ਸਾਡੇ ਇਹ ਬਰਾੜ ਸਾਹਿਬ ਨੇ ਜੀ, ਉਹ ਫਸ ਗਏ। ਜਗਮੀਤ ਸਿੰਘ ਬਰਾੜ ਹੁਰੀ ਥੋੜੀ ਜਿਹੀ ਇੰਨੀ ਕੁ ਗੱਲ ਕਹਿ ਕੇ ਉਹਨਾਂ ਨੇ ਸਲਾਹ ਇਹ ਦਿੱਤੀ ਕਿ ਜਿਹੜੇ ਸੋਨੀਆ ਗਾਂਧੀ ਨੇ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਜਾਣਾ ਚਾਹੀਦਾ ਜੀ ਛੁੱਟੀ ਦੇ ਉੱਤੇ 2 ਸਾਲਾਂ ਦੀ। ਹਾਲਾਂਕਿ ਬਾਅਦ ਦੇ ਵਿੱਚ ਉਹ ਇਹਦੇ ਉੱਤੇ ਜਿਹੜਾ ਸੀਗਾ ਜੀ ਹਰ ਪੱਖੋਂ ਪੋਚਾ ਫੇਰਨ ਦੀ ਕੋਸ਼ਿਸ਼ ਜਿਹੜੀ ਉਹ ਕਰਦੇ ਰਹੇ ਕਿ ਨਹੀਂ ਮੈਂ ਇੱਦਾਂ ਨਹੀਂ ਕਿਹਾ, ਮੇਰੇ ਕਹਿਣ ਦਾ ਮਤਲਬ ਆਹ ਸੀਗਾ ਉਹ ਸੀਗਾ। ਜਿਹੜੀ ਕਾਂਗਰਸ ਹਾਈ ਕਮਾਂਡ ਹੈ ਜੀ ਉਹਦੇ ਜਿਹੜੇ ਕੁਝ ਸੀਨੀਅਰ ਨੇਤਾ ਨੇ ਉਹਨਾਂ ਨੇ ਜਗਮੀਤ ਸਿੰਘ ਬਰਾੜ ਨੂੰ ਇਹ ਕਿਹਾ ਜੀ ਕਿ ਉਹਦਾ ਇਹ ਕੋਈ ਅਧਿਕਾਰ ਖੇਤਰ ਨਹੀਂਗਾ ਕਿ ਇਸ ਤਰ੍ਹਾਂ ਦੀ ਸਲਾਹ ਉਹ ਜਿਹੜੀ ਹੈ ਮੀਡੀਆ ਦੇ ਵਿੱਚ ਜਾ ਕੇ ਦੇਵੇ। ਦੂਜੇ ਪਾਸੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਨੇ ਚੁੱਕ ਕੇ ਸ਼ੋਕਾਜ਼ ਨੋਟਿਸ ਜਿਹੜਾ ਜੀ ਉਹ ਦੇ ਦਿੱਤਾ ਕਿ 72 ਘੰਟਿਆਂ ਦੇ ਵਿੱਚ ਜਵਾਬ ਦਿੱਤਾ ਜਾਵੇ ਕਿ ਜਗਮੀਤ ਸਿੰਘ ਬਰਾੜ ਹੋਰਾਂ ਨੇ ਇਹ ਜਿਹੜਾ ਜੀ ਕਿਉਂ ਕਿਹਾ। ਉੱਧਰ ਜਗਮੀਤ ਸਿੰਘ ਬਰਾੜ ਨੇ ਇਹ ਕਹਿਤਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਤਕਨੀਕੀ ਤੌਰ ਦੇ ਉੱਤੇ ਉਹਨੂੰ ਨੋਟਿਸ ਜਿਹੜਾ ਉਹ ਜਾਰੀ ਕਰ ਹੀ ਨਹੀਂ ਸਕਦੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨੋਟਿਸ ਜਿਹੜਾ ਸਿਰਫ ਕੌਮੀ ਜਨਰਲ ਸਕੱਤਰ ਜਿਹੜਾ ਸ਼ਕੀਲ ਅਹਿਮਦ ਹੈ ਉਹ ਦੇ ਸਕਦੇ ਨੇ। ਮਤਲਬ ਕਿ ਜਗਮੀਤ ਸਿੰਘ ਬਰਾੜ ਹੋਰਾਂ ਨੇ ਜਿਹੜਾ ਬੋਲਿਆ ਜੀ ਕਾਂਗਰਸ ਹਾਈ ਕਮਾਂਡ ਦੇ ਬਾਰੇ, ਉਹ ਪੰਜਾਬ ਦੇ ਵਿੱਚ ਪਹਿਲਾਂ ਹੀ ਅੱਡੋ ਪਾਟੀ ਹੋਈ ਫਿਰਦੀ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਵਰਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਜਿਹੜਾ ਜੀ ਉਹ ਉਹਨਾਂ ਨੇ ਕਰ ਦਿੱਤਾ। ਇਹਦੇ ਨਾਲ ਇੱਕ ਧੜਾ ਹੋਰ ਜਿਹੜਾ ਜੀ ਉਹ ਸਾਈਡ ਦੇ ਉੱਤੇ ਹੋ ਗਿਆ। ਸ਼ਾਇਦ ਕਾਂਗਰਸ ਨੇ ਨਾ ਪਿਛਲੇ ਸਮੇਂ ਦੇ ਵਿੱਚ ਸਿੱਖਿਆ ਤੇ ਨਾ ਇਹਨਾਂ ਨੇ ਹੁਣ ਲੱਗਦਾ ਹੈ ਕਿ ਸਿੱਖਣਾ ਹੀ ਹੈ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਠੀਕਰੀ ਪਹਿਰੇ ਲੱਗਣ ਲੱਗ ਪਏ ਪੰਜਾਬ ਦੇ ਵਿੱਚ, ਕੀ ਕਾਰਨ ਹੈ ਇਸ ਦੇ? ਆਪਾਂ ਖਬਰਾਂ ਪਿਛਲੇ ਦਿਨਾਂ ਦੇ ਵਿੱਚ ਸਾਂਝੀਆਂ ਜਿਹੜੀਆਂ ਕਰਦੇ ਰਹੇ ਆ ਜੀ ਕਿ ਇੱਥੇ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਜਿਹੜੇ ਡਾਕੇ ਵਗੈਰਾ ਪਏ ਨੇ ਜੀ, ਕੁਝ ਜਿਹੜੀਆਂ ਬਾਈਕਾਂ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਜਿਹੜੀ ਲੁੱਟ ਖਸੁੱਟ ਹੋਈ ਹੈ ਜੀ, ਉਹਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਇਸ ਵੇਲੇ ਦਹਿਸ਼ਤ ਬੜੀ ਪਈ ਹੋਈ ਹੈ ਜੀ। ਖਾਸ ਤੌਰ ਦੇ ਉੱਤੇ ਜਿਹੜਾ ਜ਼ੀਰਕਪੁਰ ਦਾ ਏਰੀਆ, ਰਾਜਪੁਰੇ ਤੋਂ ਜ਼ੀਰਕਪੁਰ ਦੇ ਵਾਲਾ ਜੀ, ਇਸ ਜਗ੍ਹਾ ਦੇ ਉੱਤੇ ਕਾਫੀ ਲੁੱਟਾਂ ਖਸੁੱਟਾਂ ਹੋਈਆਂ ਨੇ ਜੀ। ਪਿੰਡ ਸਨੌਲੀ ਦੇ ਵਿੱਚ ਜਿਹੜਾ ਕਾਲਾ ਕੱਚਾ ਗਰੋਹ ਸੀਗਾ ਉਹਨੇ ਇੱਕੋ ਰਾਤ ਦੇ ਵਿੱਚ 3 ਥਾਵਾਂ ਦੇ ਉੱਤੇ ਡਕੈਤੀ ਮਾਰ ਕੇ 6 ਜਾਣਿਆਂ ਨੂੰ ਜ਼ਖਮੀ ਜਿਹੜਾ ਕੀਤਾ ਸੀਗਾ। ਹਫ਼ਤਾ ਲੰਘ ਗਿਆ ਜੀ, ਪੁਲਿਸ ਦੇ ਹੱਥ ਅਜੇ ਵੀ ਖਾਲੀ ਨੇ। ਪੁਲਿਸ ਦੇ ਹੱਥ ਕੋਈ ਸੁਰਾਗ ਜਿਹੜਾ ਨਹੀਂ ਲੱਗਿਆ, ਨਾ ਕੋਈ ਬੰਦੇ ਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਹੈ। ਇਸ ਕਰਕੇ ਹੁਣ ਲੋਕ ਆਪ ਹੀ ਜਿਹੜੇ ਨੇ ਜੀ ਉਹ ਮੈਦਾਨ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਠੀਕਰੀ ਪਹਿਰੇ ਜਿਹੜੇ ਨੇ ਉਹ ਲਾਉਣੇ ਸ਼ੁਰੂ ਕੀਤੇ ਨੇ ਜੀ। ਔਰ ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਸਾਰੇ ਪਿੰਡ ਨੇ ਜੀ, ਛੱਤ, ਨਗਲਾ, ਸ਼ਤਾਬਗੜ੍ਹ, ਸਨੌਲੀ, ਕਿਸ਼ਨਪੁਰ, ਅੱਡਾ ਝੁੰਗੀਆਂ ਜਿਹੜੇ ਜੀ, ਇਹ ਸਾਰੇ ਹੁਣ ਸ਼ਾਮੀ ਜਿਹੜੇ ਜੀ 8 ਵਜੇ ਤੋਂ ਹੀ ਪਹਿਰੇ ਜਿਹੜੇ ਨੇ ਉਹ ਲਾਉਣਾ ਸ਼ੁਰੂ ਕਰ ਦਿੰਦੇ ਨੇ। ਔਰ ਤੜਕੇ ਜਿਹੜਾ ਜੀ 5 ਤੋਂ 6 ਵਜੇ ਤੱਕ ਵਾਰੀ ਆਪਣੇ ਪਿੰਡਾਂ ਦੀ ਡਾਂਗਾਂ ਕਿਰਪਾਨਾਂ ਦੇ ਨਾਲ ਜਿਹੜੀ ਰਾਖੀ ਹੈ ਉਹ ਕਰਦੇ ਨੇ। ਉਹ ਕਹਿੰਦੇ ਨੇ ਕਿ ਪੁਲਿਸ ਦੇ ਉੱਤੇ ਉਹਨਾਂ ਨੂੰ ਯਕੀਨ ਨਹੀਂ ਹੈ ਕਿ ਉਹ ਜਿਹੜਾ, ਕਿਉਂਕਿ ਜੇ ਅਜੇ ਤੱਕ ਗਰੋਹ ਦਾ ਕੋਈ ਮੈਂਬਰ ਨਹੀਂ ਫੜਿਆ ਗਿਆ, ਇਹਦਾ ਮਤਲਬ ਇਹ ਹੈ ਕਿ ਉਹ ਗਰੋਹ ਵਾਲੇ ਜਿਹੜੇ ਨੇ ਉਹ ਕੋਈ ਨਾ ਕੋਈ ਵਾਰਦਾਤ ਜਿਹੜੀ ਆ ਉਹ ਹੋਰ ਕਰ ਸਕਦੇ ਨੇ। ਇਸ ਕਰਕੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਜਿਹੜੇ ਜੀ ਦਹਿਸ਼ਤ ਵਾਲਾ ਮਾਹੌਲ ਹੈ ਉਹ ਪਾਇਆ ਜਾਂਦਾ। ਕੋਈ ਟਾਈਮ ਸੀਗਾ ਜੀ ਜਦੋਂ ਇੱਕ ਗਾਣਾ ਵੀ ਫੇਮਸ ਹੋਇਆ ਸੀਗਾ, ਪਿੰਡ ਪਹਿਰਾ ਲੱਗਦਾ ਜਿਹੜਾ ਜੀ, ਤੋ ਉਦੋਂ ਉਹੋ ਜਿਹੇ ਹਾਲਾਤ ਜਿਹੜੇ ਨੇ ਇਹਨਾਂ ਪਿੰਡਾਂ ਦੇ ਵਿੱਚ ਬਣੇ ਹੋਏ ਨੇ ਇਸ ਵੇਲੇ। ਜੀ ਬਿਲਕੁਲ, ਜਿਹੜੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਲੱਗਣਾ ਆ, ਕਿਉਂਕਿ ਆਪਣੀ ਸੈਂਟਰ 'ਚ ਸਰਕਾਰ ਆਪਣੀ ਹੈਗੀ ਆ, ਪੰਜਾਬ 'ਚ ਸਰਕਾਰ ਆਪਣੀ ਆ, ਤੇ ਇਹਦੇ ਵਿੱਚ ਸੇਫਟੀ ਤਾਂ ਬਹੁਤ ਚਾਹੀਦੀ ਆ ਹੁਣ। ਤੇ ਅੱਗੇ ਗੱਲ ਕਰੀਏ ਜੀ, ਜਿਵੇਂ ਤਲਵੰਡੀ ਸਾਬੋ ਦੇ ਵਿੱਚ ਜਿਹੜੇ ਆ ਇੱਕ ਛੋਟਾ ਜਿਹਾ ਪਿੰਡ ਆ, ਕਹਿੰਦੇ ਉਸ ਦੇ ਉੱਤੇ ਬੜੀਆਂ ਨਜ਼ਰਾਂ ਲੱਗੀਆਂ ਹੋਈਆਂ ਸਾਰੀਆਂ ਪਾਰਟੀਆਂ ਦੀਆਂ ਜੀ। ਇੱਥੇ ਤਲਵੰਡੀ ਸਾਬੋ ਦੇ ਵਿੱਚ ਇੱਕ ਘਰ ਹੈ ਇੱਦਾਂ ਦਾ ਜਿਹਦੇ ਵਿੱਚ 462 ਵੋਟਰ ਜਿਹੜੇ ਆ ਉਹ ਰਹਿੰਦੇ ਆ। ਔਰ ਸਭ ਤੋਂ ਦਿਲਚਸਪ ਗੱਲ ਇਹ ਹੈ ਜੀ ਕਿ ਇਸ ਘਰ ਦੇ ਵਿੱਚ ਕੋਈ ਔਰਤ ਵੋਟਰ ਨਹੀਂ ਹੈ, ਸਾਰੇ ਵੋਟਰਾਂ ਦਾ ਪਤਾ ਇੱਕੋ ਹੀ ਹੈ। ਜ਼ਿਮਨੀ ਚੋਣ ਹੁਣ ਜਿਹੜੀ ਆਉਂਦਿਆਂ ਸਾਰ ਜਿਹੜੇ ਸਾਰੇ ਸਿਆਸੀ ਲੀਡਰ ਨੇ ਉਹਨਾਂ ਨੇ ਇਸ ਘਰ ਨੂੰ ਲੱਭਣਾ ਸ਼ੁਰੂ ਕੀਤਾ ਜੀ। ਇੱਕੋ ਘਰ ਦੇ ਵਿੱਚ ਛੋਟੇ ਪਿੰਡ ਜਿੰਨੀਆਂ ਵੋਟਾਂ ਨੇ, ਇਸ ਕਰਕੇ ਜਿਹੜੇ ਨੇਤਾ ਨੇ ਇਸ ਘਰ ਦੇ ਮੈਂਬਰਾਂ ਦੇ ਅੱਗੇ ਹੱਥ ਜਿਹੜੇ ਉਹ ਜੋੜ ਰਹੇ ਨੇ। ਤਲਵੰਡੀ ਸਾਬੋ ਦਾ ਵਾਰਡ ਨੰਬਰ 1 ਦੇ ਮਕਾਨ ਨੰਬਰ 29 ਵਿੱਚ
ਵੋਟਰ ਜਿਹੜੇ ਉਹ ਰਹਿ ਰਹੇ ਨੇ, ਇਹ ਘਰ ਨਿਹੰਗ ਸਿੰਘਾਂ ਦੀ ਛਾਉਣੀ ਵਜੋਂ ਮਸ਼ਹੂਰ ਆ ਜੀ। ਸਾਰੇ ਨਿਹੰਗ ਸਿੰਘਾਂ ਨੇ ਆਪਣੇ ਪਿਤਾ ਦਾ ਨਾਮ ਸੰਤਾ ਸਿੰਘ ਲਿਖਵਾਇਆ ਹੋਇਆ ਜੀ, ਕਿਉਂਕਿ ਇਹ ਜਿਹੜੇ ਨਿਹੰਗ ਨੇ ਇਹ ਬੁੱਢਾ ਦਲ ਦੇ ਨਾਲ ਸੰਬੰਧਿਤ ਨੇ। ਇਸ ਮਕਾਨ ਦੇ ਵਿੱਚ ਤਕਰੀਬਨ ਸਾਰੀ ਉਮਰ ਦੇ ਹੀ ਵੋਟਰ ਨੇ ਜੀ। ਇਹ ਵੋਟਰ ਤਲਵੰਡੀ ਸਾਬੋ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਣਨ ਵਾਲੇ ਪੋਲਿੰਗ ਸਟੇਸ਼ਨ ਦੇ ਉੱਤੇ ਆਪਣਾ ਵੋਟ ਜਿਹੜਾ ਜੀ ਉਹ ਪਾਉਣਗੇ ਜ਼ਿਮਨੀ ਚੋਣ ਦੇ ਵਿੱਚ, ਕਿਉਂਕਿ ਐਤਕੀ ਟੱਕਰ ਬੜੀ ਸਖਤ ਹੈ। ਇਸ ਕਰਕੇ ਇਹ ਜਿਹੜੇ ਨਿਹੰਗ ਸਿੰਘ ਨੇ ਇਹਨਾਂ ਦੀ ਵੀ ਵੁਕਤ ਜਿਹੜੀ ਆ ਉਹ ਬੜੀ ਵਧੀਆ ਜੀ। ਕੁਝ ਵੈਸੇ ਇਹ ਵੀ ਕਿਹਾ ਜਾਂਦਾ ਪਿਛਲੇ ਅਰਸੇ ਦੇ ਦੌਰਾਨ ਇਹਨਾਂ ਨਿਹੰਗ ਸਿੰਘਾਂ ਦੇ ਵੀ 2 ਗਰੁੱਪ ਜਿਹੜੇ ਉਹ ਬਣ ਗਏ ਸੀਗੇ, ਜਿਹਦੇ ਕਰਕੇ ਘੱਟ ਸੰਭਾਵਨਾ ਹੈ ਕਿ ਕੋਈ ਇੱਕ ਸਿਆਸੀ ਦੇ ਹੱਕ ਦੇ ਵਿੱਚ ਸਾਰੇ ਦੇ ਸਾਰੇ ਵੋਟਰ ਜਿਹੜੇ ਨੇ ਉਹ ਭੁਗਤਣਗੇ। ਬੁੱਢਾ ਦਲ ਦੇ ਬਲਵੀਰ ਸਿੰਘ ਹੋਰਾਂ ਨੇ ਜਿਹੜਾ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਕਿ ਕੀ ਉਹ ਇਹਨਾਂ ਨੂੰ ਸਾਰੇ ਨਿਹੰਗ ਸਿੰਘਾਂ ਨੂੰ ਕਹਿਣਗੇ ਕਿ ਉਹ ਇੱਕ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਵੋਟ ਪਾਉਣ। ਇਹ ਵੀ ਪਤਾ ਲੱਗਾ ਜੀ ਕਿ ਪਾਰਟੀਆਂ ਨੇ ਸਪੈਸ਼ਲੀ ਤੌਰ ਦੇ ਉੱਤੇ ਆਪੋ ਆਪਣੇ ਖਾਸ ਜਿਹੜੇ ਬੰਦੇ ਨੇ ਉਹਨਾਂ ਦੀ ਡਿਊਟੀ ਲਾਈ ਹੈ ਕਿ ਇਸ ਘਰ ਦੇ ਉੱਤੇ ਬਿਲਕੁਲ ਨੇੜਿਓ ਨਿਗਾਹ ਜਿਹੜੀ ਆ ਉਹ ਰੱਖੀ ਜਾਵੇ। ਨੇੜਿਓ ਨਿਗਾਹ ਜਿਹੜੀ ਆ ਉਹ ਇਸ ਤਰੀਕੇ ਦੇ ਨਾਲ ਰੱਖੀ ਜਾਵੇ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮਨਾਇਆ ਜਾਵੇ ਤਾਂ ਕਿ ਸਾਰੀਆਂ ਦੀਆਂ ਸਾਰੀਆਂ ਵੋਟਾਂ ਜਿਹੜੀਆਂ ਨੇ ਜੀ ਇੱਕ ਪਾਰਟੀ ਦੇ ਹੱਕ ਦੇ ਵਿੱਚ ਭੁਗਤ ਸਕਣ ਜੀ। ਤੇ ਸਾਰਿਆਂ ਨੂੰ ਇਹ ਸੌਖਾ ਰਹੂਗਾ, ਇੰਨੀਆਂ ਸਾਰੀਆਂ ਇੱਕ ਪਿੰਡ 'ਚ ਵੋਟਾਂ ਲੈ ਜਾਣੀਆਂ। ਤੇ ਅੱਗੇ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ, ਉਸ ਦੇ ਲੀਡਰਾਂ ਨੇ ਵੀ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਸੁਖਬੀਰ ਬਾਦਲ ਤੇ ਕਿ ਤੁਹਾਡੀ ਇੰਪਰੂਵਮੈਂਟ ਕਿੱਥੇ ਗਈ ਆ। ਸਵਾਲ ਤਾਂ ਬਿਲਕੁਲ ਜੀ ਅਕਾਲੀ ਦਲ ਦੇ ਉੱਤੇ ਜਦੋਂ ਤੋਂ ਕੇਂਦਰ ਦੇ ਵਿੱਚ ਸਰਕਾਰ ਬਣੀ ਹੈ ਇਹ ਜਿਹੜਾ ਜੁਰਤ ਦੇ ਨਾਲ ਕਰਨ ਲੱਗ ਗਏ ਨੇ ਜੀ। ਪਹਿਲਾਂ ਅੰਦਰ ਵੜ ਜਾਂਦੇ ਹੁੰਦੇ ਸੀਗੇ। ਤੋ ਜਿਹੜਾ ਇੱਥੇ ਸੰਮੇਲਨ ਕਰਾਇਆ ਗਿਆ ਸੀਗਾ ਜੀ, ਬਹੁਤ ਪ੍ਰਚਾਰਿਆ ਗਿਆ ਸੀਗਾ ਉਹਨੂੰ ਸਰਕਾਰ ਦੇ ਵੱਲੋਂ ਕਿ ਇੱਥੇ ਜੀ ਇੰਨਾ ਪੈਸਾ ਆ ਜਾਣਾ, 65,000 ਕਰੋੜ ਰੁਪਈਏ ਦੇ ਸਮਝੌਤੇ ਜਿਹੜੇ ਸੀਗੇ ਉਹ ਦੱਸੇ ਗਏ ਸੀਗੇ। ਹੁਣ ਤੱਕ 10,000 ਕਰੋੜ ਰੁਪਈਏ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਉੱਤੇ ਸਹਿਮਤੀ ਬਣੀ ਹੈ ਜੀ, ਔਰ ਉਹਦੀ ਪ੍ਰਕਿਰਿਆ ਜਿਹੜੀ ਹੈ ਉਹ ਚੱਲ ਰਹੀ ਹੈ। ਬਾਕੀ ਜਿਹੜੇ ਪੈਸੇ ਕਿੱਥੇ ਨੇ ਇਹਦੇ ਬਾਰੇ ਜਿਹੜੇ ਪੰਜਾਬ ਦੇ ਉਦਯੋਗ ਮੰਤਰੀ ਨੇ ਮਦਨ ਮੋਹਨ ਮਿੱਤਲ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਮੈਨੂੰ ਨਹੀਂ ਪਤਾ ਕਿ ਇਹ ਪੈਸੇ ਕਿੱਥੇ ਨੇ, ਕਦੋਂ ਇਹ ਆਉਣੇ ਨੇ, ਕਿਵੇਂ ਲੱਗਣੇ ਨੇ। ਉਹ ਕਹਿੰਦੇ ਇਹਦੇ ਬਾਰੇ ਤੁਸੀਂ ਸਵਾਲ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪੁੱਛੋ ਜਿਨ੍ਹਾਂ ਨੇ ਇਹ ਸਮਝੌਤੇ ਜਿਹੜੇ ਸੀਗੇ ਉਹ ਕਰਵਾਏ ਸੀਗੇ। ਇਹ ਕਹਿ ਕੇ ਮਦਨ ਮੋਹਨ ਮਿੱਤਲ ਹੋਰਾਂ ਨੇ ਸਵਾਲੀਆ ਚਿੰਨ੍ਹ ਜਿਹੜੇ ਨੇ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਰਵਾਏ ਗਏ ਇਸ ਸੰਮੇਲਨ ਦੇ ਉੱਤੇ ਹੁਣ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ। ਇਦੋਂ ਪਹਿਲਾਂ ਜਿਹੜੇ ਵੈਟ ਸੀਗਾ ਉਹਦੇ ਉੱਤੇ ਰੋਲ ਬੈਕ ਕਰਨਾ ਇਹ ਵੀ ਭਾਰਤੀ ਜਨਤਾ ਪਾਰਟੀ ਦਾ ਦਬਾਅ ਸੀਗਾ, ਔਰ ਭਾਰਤੀ ਜਨਤਾ ਪਾਰਟੀ ਵਾਲੇ ਹੁਣ ਜਿਹੜੇ ਨੇ ਉਹ ਜਿਹੜੀ ਇੱਥੇ ਟੈਕਸ ਜਿਹੜਾ ਲੱਗਿਆ ਪ੍ਰਾਪਰਟੀ ਦੇ ਉੱਤੇ ਉਹਨੂੰ ਲੈ ਕੇ ਵੀ ਕਾਫੀ ਜਿਹੜੇ ਹੌਸਲੇ ਜਾਪਦੇ ਨੇ ਕਿ ਹੁਣ ਅਸੀਂ ਇਹ ਮਾਮਲਾ ਜਿਹੜਾ ਉਹ ਵੀ ਅਕਾਲੀ ਦਲ ਦੇ ਕੋਲੇ ਉਕੜਾ। ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਜਿਉਂ ਸੈਂਟਰ ਦੇ ਵਿੱਚ ਸਰਕਾਰ ਬਣੀ ਹੈ ਕਿ ਬੀਜੇਪੀ ਹੌਲੀ ਹੌਲੀ ਜਿਹੜਾ ਜੀ ਉਹ ਕਿਨਾਰਾ ਕਰੂਗੀ ਅਕਾਲੀ ਦਲ ਤੋਂ, ਲੱਗਦਾ ਕਿ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਇਹ ਜਿਹੜਾ ਸਾਰਾ ਕੰਮ ਹੈ ਨਾ ਜੀ ਉਹ ਤੁਰਿਆ ਜਾ ਰਿਹਾ। ਜਿਹੜੀਆਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਦੋਨਾਂ ਜ਼ਿਮਨੀ ਚੋਣਾਂ ਦੀ, ਇਹਦੇ ਵਿੱਚ ਇੱਕ ਦਿਲਚਸਪ ਜਿਹੜੀ ਗੱਲ ਆ ਉਹ ਇਹ ਰਹੂਗੀ ਕਿ ਜੇ ਦੋਵੇਂ ਸੀਟਾਂ ਅਕਾਲੀ ਦਲ ਜਿੱਤਦਾ ਤਾਂ ਫਿਰ ਉਹ ਆਪਣੇ ਪੈਰਾਂ ਸਿਰ ਹੋ ਜਾਊਗਾ, ਉਹਨੂੰ ਭਾਰਤੀ ਜਨਤਾ ਪਾਰਟੀ ਦੀਆਂ ਫੌੜੀਆਂ ਦੀ ਜ਼ਰੂਰਤ ਜਿਹੜੀ ਆ ਉਹ ਨਹੀਂ ਪਊਗੀ। ਜੇ ਇਹ ਸੀਟਾਂ ਜਿਹੜੀਆਂ ਅਕਾਲੀ ਦਲ ਨਹੀਂ ਜਿੱਤਦਾ ਤੇ ਫਿਰ ਬੀਜੇਪੀ ਦੀ ਲੋੜ ਜਿਹੜੀ ਆ ਜੀ ਉਹਨੂੰ ਵਿਧਾਨ ਸਭਾ ਦੇ ਵਿੱਚ ਪੈਂਦੀ ਰਹਿਣੀ ਹੈ ਜੀ। ਇਹ ਵੀ ਕੈਲਕੂਲੇਟ ਹੁੰਦੇ ਹਨ ਜੀ ਇਹਨਾਂ ਦੇ। ਤੇ ਅੱਗੇ ਗੱਲ ਕਰੀਏ ਜਿਵੇਂ ਜਾਇਦਾਦਾਂ ਤੇ ਲੋਕਾਂ ਦੀਆਂ ਪ੍ਰਾਪਰਟੀਆਂ ਤੇ ਕਬਜ਼ੇ ਕੀਤੇ ਗਏ ਤੇ ਜਿਵੇਂ ਬ੍ਰਿਗੇਡੀਅਰ ਸਾਹਿਬ ਦੀ ਜਿਹੜੀ ਜਾਇਦਾਦ ਆ ਉਸ ਦਾ ਵੀ ਪਤਾ ਲੱਗਾ ਕਿ ਜਿਹੜੀ ਉਸ ਦੀ ਜਾਂਚ ਆ ਉਹ ADGP ਕਰਨਗੇ। ਇਹ ਤੁਹਾਨੂੰ ਯਾਦ ਹੋਣਾ ਕਿ ਨਵਾਬ ਸਿੰਘ ਹੀਰ ਨੇ ਜੀ ਜਿਹੜੇ ਰਿਟਾਇਰਡ ਬ੍ਰਿਗੇਡੀਅਰ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਨਕਲੀ ਬ੍ਰਿਗੇਡੀਅਰ ਜਿਹੜਾ ਉਹ ਖੜਾ ਕਰ ਲਿਆ ਗਿਆ ਸੀਗਾ ਤੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਆ ਉਹਦੇ ਉੱਤੇ ਕਬਜ਼ਾ ਕਰ ਲਿਆ ਗਿਆ ਸੀਗਾ। ਔਰ ਇੱਥੇ ਜਿਹੜੀ ਤਾਂ ਕਿ ਰਜਿਸਟਰੀ ਜਿਹੜੀ ਹੈ ਹੋਰ ਹੀ ਬੰਦਾ ਖੜਾ ਕਰਕੇ ਜਿਹੜੀ ਕਰਵਾਤੀ। ਇਸ ਮਾਮਲੇ ਦੇ ਵਿੱਚ ਇੱਕ ਸੀਨੀਅਰ ਜਿਹੜਾ ਅਕਾਲੀ ਹੈ ਜੀ ਜਿਹੜਾ ਯੂਥ ਦਲ ਦਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨੇੜਲਾ ਉਹ ਅਰੈਸਟ ਹੋਇਆ। ਇਸ ਵੇਲੇ ਉਹ ਅੰਦਰ ਹੈ, ਪਰ ਇਹਦੀ ਉੱਚ ਪੱਧਰੀ ਜਾਂਚ ਦੀ ਮੰਗ ਜਿਹੜੀ ਕੀਤੀ ਸੀਗੀ ਰਿਟਾਇਰਡ ਬ੍ਰਿਗੇਡੀਅਰ ਨੇ। ਹੁਣ ਇਹ ਪਤਾ ਲੱਗਾ ਜੀ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ, ਕਿਉਂਕਿ ਇਹ ਮਾਮਲਾ ਵਿਧਾਨ ਸਭਾ ਦੇ ਵਿੱਚ ਵੀ ਉੱਠ ਪਿਆ ਸੀਗਾ, ਇਸ ਕਰਕੇ ADGP ਜਿਹੜੇ ਨੇ ਉਹਨਾਂ ਨੂੰ ਇਹਦੀ ਜਾਂਚ ਜਿਹੜੀ ਹੈ ਜੀ ਉਹਦੇ ਕਰਨ ਦੇ ਹੁਕਮ ਦਿੱਤੇ ਨੇ। ਬ੍ਰਿਗੇਡੀਅਰ ਹੀਰ ਜਿਹੜੇ ਨੇ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਧੋਖਾਧੜੀ ਦੇ ਮਾਮਲੇ ਦੇ ਵਿੱਚ ਨਕਲੀ ਬ੍ਰਿਗੇਡੀਅਰ ਜਿਹੜੇ ਬਣੇ ਮਹਿੰਦਰ ਸਿੰਘ, ਗੁਰਦੀਪ ਸਿੰਘ, ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਮਨੀਸ਼ ਗੁਪਤਾ, ਸਟਾਫ ਮੈਂਬਰ ਬਲਜਿੰਦਰ ਕੌਰ, ਯੂਥ ਅਕਾਲੀ ਦਲ ਦੇ ਆਗੂ ਹਰਜਿੰਦਰ ਸਿੰਘ ਬਲੌਂਗੀ, ਕਰਨ ਘੁਮਾਣ ਤੇ ਸ਼ਰਮਾ ਜਿਹੜਾ
ਉਹਨਾਂ ਨੂੰ ਵੀ ਮੁਲਜ਼ਮਾਂ ਵਜੋਂ ਇਹਦੇ ਵਿੱਚ ਨਾਮਜ਼ਦ ਜਿਹੜਾ ਜੀ ਉਹ ਕੀਤਾ ਜਾਵੇ। ਦੇਖਦੇ ਹਾਂ ਜੀ ADGP ਜਿਹੜੇ ਨੇ ਉਹ ਕੀ ਕੁਛ ਇਸ ਮਾਮਲੇ 'ਚ ਕਰਦੇ ਨੇ। ਅਜੇ ਤੱਕ ਹਰਜਿੰਦਰ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ ਤੇ ਅਮਨਦੀਪ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਜਾ ਚੁੱਕਾ ਹੈ। ਉਹ ਇਸ ਵੇਲੇ ਜੇਲ੍ਹ ਦੇ ਵਿੱਚ ਨੇ, ਜਦੋਂ ਕਿ ਯੂਥ ਆਗੂ ਕਰਨ ਘਮਾਨ ਜਿਹੜੀ ਆ ਜੀ ਉਹ ਕਰਨ ਘਮਾਨ ਜਿਹੜਾ ਜੀ ਉਹ ਪੁਲਿਸ ਨੂੰ ਝਕਾਨੀ ਦੇ ਕੇ ਵਿਦੇਸ਼ ਜਿਹੜਾ ਜੀ ਉਹ ਦੌੜ ਗਿਆ ਹੋਇਆ ਜੀ। ਇਸ ਵੇਲੇ ਉਹ ਇੱਥੇ ਹੈ ਨਹੀਂ ਗਾ ਜੀ। ਤੇ ਜੀ ਅੱਗੇ ਜਿਵੇਂ ਸ਼ਸ਼ੀਕਾਂਤ ਹੋਰਾਂ ਨੇ ਕਾਫੀ ਮਾਮਲਾ ਚੱਕਿਆ ਸੀਗਾ ਨਸ਼ਿਆਂ ਦਾ, ਤੇ ਉਸ ਦੇ ਕਰਕੇ ਜਿਹੜੇ ਅਜੀਤ ਕਹਾੜ ਨੇ ਉਹਨਾਂ ਦੇ ਉੱਤੇ ਜਿਹੜਾ ਕੇਸ ਕਰ ਦਿੱਤਾ ਮਾਨਹਾਨੀ ਦਾ। ਜਿਹੜੀ ਇੱਕ ਲਿਸਟ ਜਾਰੀ ਕੀਤੀ ਸੀ ਜੀ ਲੋਕ ਸਭਾ ਚੋਣਾਂ ਦੇ ਦੌਰਾਨ ਸ਼ਸ਼ੀਕਾਂਤ ਹੋਰਾਂ ਨੇ, ਇਹਦੇ ਵਿੱਚ ਉਹਨਾਂ ਨੇ ਕੁਝ ਅਹਿਮ ਲੋਕਾਂ ਦੇ ਨਾਮ ਜਿਹੜੇ ਲਏ ਸੀਗੇ, ਜਿਹਦੇ ਵਿੱਚ ਜਿਹੜੇ ਕੁਹਾੜ ਨੇ ਜੀ ਉਹਨਾਂ ਦਾ ਨਾਮ ਸ਼ਾਮਲ ਸੀਗਾ। ਜਿਹੜੇ ਮੰਤਰੀ ਨੇ ਅਜੀਤ ਸਿੰਘ ਕੁਹਾੜ ਉਹਨਾਂ ਦਾ, ਉਹਦੇ ਤੋਂ ਇਲਾਵਾ ਗੁਲਜ਼ਾਰ ਸਿੰਘ ਰਣੀਕੇ, ਮੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ, ਸਾਬਕਾ ਕਾਂਗਰਸ ਵਿਧਾਇਕ OP ਸੋਨੀ ਤੇ ਜਲੰਧਰ ਦੇ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਭਰਾ ਦਾ ਜਿੰਮੀ ਕਾਲੀਆ ਦਾ ਨਾਂ ਜਿਹੜਾ ਇਹਦੇ ਵਿੱਚ ਸ਼ਾਮਲ ਸੀਗਾ। ਸ਼ਸ਼ੀਕਾਂਤ ਨੇ ਕਿਹਾ ਸੀਗਾ ਕਿ ਉਹਨਾਂ ਨੇ ਇੰਟੈਲੀਜੈਂਸ ਵਿਭਾਗ ਦੇ ਵੱਲੋਂ ਇਹ ਸੂਚੀ 2007 ਦੇ ਵਿੱਚ ਤਿਆਰ ਕੀਤੀ ਸੀ, ਜਿਹੜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਭੇਜੀ ਗਈ ਸੀ। ਉਹਨਾਂ ਨੇ ਇਹ ਵੀ ਦਾਅਵਾ ਕੀਤਾ ਸੀਗਾ ਕਿ ਇਸ ਸੂਚੀ ਦੇ ਵਿੱਚ ਸਿਆਸੀ ਆਗੂਆਂ ਦੇ ਨਾਂ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਇਸ ਰਿਪੋਰਟ ਨੂੰ ਅਣਗੌਲਿਆਂ ਕਰ ਦਿੱਤਾ ਸੀਗਾ ਜੀ। ਇਹਦੇ ਉੱਤੇ ਕੋਈ ਐਕਸ਼ਨ ਨਹੀਂ ਸੀ ਲਿਆ। ਹੁਣ ਅਜੀਤ ਸਿੰਘ ਕੁਹਾੜ ਹੋਰਾਂ ਨੇ ਜਿਹੜੇ ਸਾਬਕਾ DGP ਨੇ ਸ਼ਸ਼ੀਕਾਂਤ ਹੋਰਾਂ ਦੇ ਉੱਤੇ 2 ਕਰੋੜ ਦੀ ਮਾਨਹਾਨੀ ਦਾ ਕੇਸ ਜਿਹੜਾ ਜੀ ਉਹ ਕੀਤਾ। ਤੋ ਇਹਦੇ ਵਾਸਤੇ ਜਿਹੜਾ ਸ਼ਸ਼ੀਕਾਂਤ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਇਹ ਲੜਾਈ ਜਿਹੜੀ ਹੈ ਲੜਨਗੇ। ਔਰ ਸਾਬਕਾ ਜਿਹੜੇ ਮੁਖੀ ਨੇ ਜੀ ਇਹ ਪੁਲਿਸ ਦੇ, ਉਹਨਾਂ ਨੇ 22 ਅਪ੍ਰੈਲ ਨੂੰ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਜਿਹੜੀ ਸੂਚੀ ਸੀਗੀ ਉਹ ਜਾਰੀ ਕੀਤੀ ਸੀਗੀ, ਕਿਉਂਕਿ ਉਹਦੀਆਂ ਉਹਨਾਂ ਕੋਲ ਕਾਪੀਆਂ ਮੌਜੂਦ ਹੋਣਗੀਆਂ ਜੀ, ਜਿਹੜਾ ਉਹਨਾਂ ਨੂੰ ਮੁੱਖ ਮੰਤਰੀ ਨੂੰ ਲਿਖਦੇ ਰਹੇ ਨੇ। ਇਹਦੇ ਨਾਲ ਇਹ ਹੈ ਜੀ ਕਿ ਜਦੋਂ ਹੁਣ ਮਾਮਲਾ ਜੇ ਅਦਾਲਤ ਦੇ ਵਿੱਚ ਚੱਲਦਾ ਜੀ, ਉਮੀਦ ਇਸ ਗੱਲ ਦੀ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਇਹ ਸਾਰਾ ਕੁਝ ਜਿਹੜਾ ਜੀ ਸਬੂਤਾਂ ਦੇ ਵਜੋਂ ਅਦਾਲਤ ਦੇ ਵਿੱਚ ਆਊਗਾ ਤੇ ਫਿਰ ਖਬਰਾਂ ਦੇ ਰੂਪ ਦੇ ਵਿੱਚ ਵੀ ਸਾਹਮਣੇ ਆਊਗਾ। ਜ਼ਰੂਰ ਜੀ, ਗੱਲਾਂ ਹੋਰ ਦੀਆਂ ਹੋਰ ਜ਼ਰੂਰ ਨਿਕਲਣਗੀਆਂ। ਤੇ ਇੱਕ ਜੀ ਬਿਆਨ ਦਿੱਤਾ ਮੋਹਨ ਭਾਗਵਤ ਨੇ ਦੁਆਰਾ ਚਿੰਜੜੀਆਂ ਛੇੜਨ ਵਾਲੀਆਂ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ। ਦੇਖੋ ਇਹ ਤਾਂ ਤੁਸੀਂ ਪਿਛਲੇ ਦਿਨਾਂ ਤੋਂ ਜਿਹੜੇ ਬਿਆਨ ਸੁਣ ਰਹੇ ਹੋ, ਜਿਹੜੇ ਗੋਆ ਦੇ ਵਿੱਚ ਜਿਹੜੇ ਮੰਤਰੀ ਨੇ ਜਿਹੋ ਜਿਹੇ ਬਿਆਨ ਉਹਨਾਂ ਦੇ ਆਏ ਸੀਗੇ, ਇੱਕ ਤਾਂ ਉਹਨਾਂ ਨੇ ਅਪੀਲ ਹੀ ਕਰਤੀ, ਇੱਕ ਨੇ ਤਾਂ ਨਰਿੰਦਰ ਮੋਦੀ ਨੂੰ ਕਿ ਇਹਨੂੰ ਹਿੰਦੂ ਰਾਸ਼ਟਰ ਬਣਾਉਣ ਵੱਲ ਉਮੀਦ ਹੈ ਕਿ ਉਹ ਪਹਿਲ ਕਦਮੀ ਕਰਨਗੇ। ਇੱਕ ਬੰਦਾ ਹੋਰ ਗਾਂਹ ਵੱਧ ਗਿਆ, ਉਹ ਕਹਿੰਦਾ ਆਲਰੇਡੀ ਹਿੰਦੂ ਰਾਸ਼ਟਰ ਹੈ, ਅਸੀਂ ਤਾਂ ਇੱਥੇ ਰਹਿਣ ਵਾਲੇ ਸਾਰੇ ਹੀ ਇਹਦੇ ਵਿੱਚ ਹਿੰਦੂ ਹਾਂ। ਮੋਹਨ ਭਾਗਵਤ ਦੇ ਵੱਲੋਂ ਇੱਦਾਂ ਦਾ ਬਿਆਨ ਜਿਹੜਾ ਜੀ ਉਹ ਦਿੱਤਾ ਜਾਣਾ, ਤੁਸੀਂ ਇਹਦਾ ਜਿਹੜਾ ਹਿਡਨ ਏਜੰਡਾ ਹੈ ਨਾ ਜੀ ਸੰਘ ਪਰਿਵਾਰ ਦਾ, ਇਹ ਉਹਦਾ ਇੱਕ ਪਾਰਟ ਹੈ ਜੀ। ਜਿਹੜਾ ਬਿਆਨ ਵਿਜੇ ਗੋਇਲ ਨੇ ਦਿੱਤਾ ਰਾਜ ਸਭਾ ਦੇ ਵਿੱਚ, ਮੈਂ ਉਹਨੂੰ ਵੀ ਇਹਦੇ ਨਾਲ ਹੀ ਜੋੜਦਾ, ਜਿਹੜਾ ਕਹਿੰਦਾ ਕਿ ਦਿੱਲੀ ਦੇ ਵਿੱਚ ਦੂਜੇ ਸੂਬਿਆਂ ਤੋਂ ਜਿਹੜੇ ਆਉਣ ਵਾਲੇ ਮਜ਼ਦੂਰ ਨੇ ਉਹਨਾਂ ਨੇ ਦਿੱਲੀ ਜਿਹੜੀ ਆ ਉਹ ਗੰਦੀ ਕਰ ਦਿੱਤੀ ਹੈ। ਤੋ ਮੈਂ ਤਾਂ ਉਦੋਂ ਵੀ ਸਵਾਲ ਉਠਾਇਆ ਸੀਗਾ ਜੀ ਕਿ ਵਿਜੇ ਗੋਇਲ ਹੋਣੀ ਇਹ ਕਿਉਂ ਨਹੀਂ ਕਹਿੰਦੇ ਕਿ ਗੁਜਰਾਤ ਤੋਂ ਆਉਣ ਵਾਲਾ ਬੰਦਾ ਜਿਹੜਾ ਉਹ ਪ੍ਰਧਾਨ ਮੰਤਰੀ ਕਿਵੇਂ ਬਣ ਗਿਆ? ਉਹ ਗੁਜਰਾਤ ਹੀ ਰਹਿੰਦਾ ਜੀ, ਫਿਰ ਉਹ ਦਿੱਲੀ ਤੋਂ ਥੋੜੀ ਹੈ ਜੀ। ਜੀ ਬਿਲਕੁਲ, ਦਿੱਲੀ ਦੇ ਵਿੱਚ ਦੇਖੋ ਸੋਨੀਆ ਗਾਂਧੀ ਕਿੱਥੋਂ ਆਣ ਕੇ ਰਹਿੰਦੀ ਆ, ਕਿੱਥੋਂ ਕਿੱਥੋਂ ਲੋਕੀ ਜਾ ਕੇ ਰਹਿੰਦੇ ਆ। ਇਹ ਬੜਾ ਹਾਸੋਹੀਣਾ ਬਿਆਨ ਸੀ ਉਹਨਾਂ ਦਾ। ਜੀ ਪੰਜਾਬ ਸਰਕਾਰ ਨੇ ਰਾਜੋਂ ਆਣੇ ਲਈ ਜੋ ਇੱਕ ਖਬਰ ਪੜ੍ਹਦੇ ਆ ਕਿ ਜੋ ਚਿੱਠੀ ਆਈ ਸੀਗੀ ਉਹਨਾਂ ਦੇ ਰਿਵਿਊ ਲਈ, ਇਹਨਾਂ ਨੇ ਕੋਈ ਉਸ ਦਾ ਜਵਾਬ ਨਹੀਂ ਦਿੱਤਾ। ਨਹੀਂ, ਮੁਆਫ ਨਹੀਂ ਹੋਈ ਜੀ। ਉਹ ਜਿਹੜੀ ਟੈਕਨੀਕਲ ਇਹ ਹੈ ਉਹਦੀ ਕਿ ਇੱਕ ਤਾਂ ਉਹਨੂੰ ਫਾਂਸੀ ਜਦੋਂ ਦੇ ਦਿੱਤੀ ਜਾਣੀ ਸੀ, ਜਦੋਂ ਇਹ ਸਾਰਾ ਵਿਵਾਦ ਖੜਾ ਹੋਇਆ ਸੀਗਾ ਜੀ, ਇਹਦੇ ਉੱਤੇ ਇੱਕ ਰਿਵਿਊ ਜਿਹੜਾ ਨਾ ਜੀ ਉਹ ਪੰਜਾਬ ਸਰਕਾਰ ਦੇ ਕਹਿਣ ਦੇ ਉੱਤੇ ਪਾਇਆ ਗਿਆ ਸੀਗਾ। ਹੁਣ ਇਹ ਫਾਈਲ ਜਿਹੜੀ ਆ ਉਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਟੇਬਲ ਦੇ ਉੱਤੇ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਇਹ ਭੇਜੀ ਸੀਗੀ ਚਿੱਠੀ ਕਿ ਇਹ ਤੋਂ ਪਹਿਲਾਂ ਕਿ ਗ੍ਰਹਿ ਮੰਤਰੀ ਜਿਹੜੇ ਨੇ ਉਹ ਇਹਦੇ ਉੱਤੇ ਫੈਸਲਾ ਲੈਣ। ਉਹ ਇੱਕ ਇਹਦੇ ਉੱਤੇ ਟਿੱਪਣੀ ਜਿਹੜੀ ਆ ਉਹ ਚਾਹੁੰਦੇ ਸੀਗੇ ਪੰਜਾਬ ਦੀ ਸਰਕਾਰ ਦੀ ਕਿ ਉਹ ਕੀ ਕਹਿੰਦੀ ਆ। ਪੰਜਾਬ ਸਰਕਾਰ ਦੇ ਵੱਲੋਂ ਨਾ ਇਹਦੇ ਉੱਤੇ ਨਾ ਲਿਖੀ ਗਈ ਆ, ਨਾ ਇਹਦੇ ਉੱਤੇ ਹਾਂ ਲਿਖੀ ਗਈ ਆ। ਰੰਗ ਚਿੱਠੀ ਜਿਹੜੀ ਆ ਜੀ ਉੱਦਾਂ ਹੀ ਮੋੜ ਦਿੱਤੀ ਗਈ ਆ ਜਿਵੇਂ ਉਹ ਆਈ ਸੀਗੀ। ਜੇ ਤਕਨੀਕੀ ਤੌਰ ਦੇ ਉੱਤੇ ਦੇਖੀਏ ਤਾਂ ਬਲਵੰਤ ਸਿੰਘ ਰਾਜੋਆਣਾ ਜਿਹੜਾ ਜੀ ਉਹਨੂੰ ਫਾਂਸੀ ਹੋ ਜਾਣੀ ਆ। ਉਹਦਾ ਰੀਜ਼ਨ ਇਹ ਆ ਕਿ ਉਹਨੇ ਅਪਲਾਈ ਨਹੀਂ ਕੀਤਾ ਹੋਇਆ ਜੀ ਉੱਪਰਲੀ ਕਿਸੇ ਦੀ ਅਦਾਲਤ ਦੇ ਵਿੱਚ ਇਸ ਫਾਂਸੀ ਦੀ ਜਿਹੜੀ ਆ ਮੁਆਫੀ ਦੇ ਵਾਸਤੇ। ਉਹਦਾ ਇਹ ਕਹਿਣਾ ਕਿ ਉਹਨੇ ਇਹਦੀ ਮੁਆਫੀ ਜਿਹੜੀ ਆ
ਉਹ ਨਹੀਂ ਦੇਣੀ। ਪੰਜਾਬ ਸਰਕਾਰ ਦਾ ਇਹ ਦੋਗਲੀ ਗੱਲ ਹੈ ਜੀ। ਇੱਕ ਪਾਸੇ ਤਾਂ ਰਿਵਿਊ ਜਿਹੜੇ ਆ ਤੁਸੀਂ ਉਹ ਪਾਇਆ, ਇਹਦੇ ਉੱਤੇ ਰਿਵਿਊ ਕਰੋ, ਜਾਂ ਤਾਂ ਹੁਣ ਜੁਰਤ ਦੇ ਨਾਲ ਲਿਖਦੇ ਕਿ ਉਹ ਇਸ ਫਾਂਸੀ ਦੇ ਵਿਰੋਧ ਦੇ ਵਿੱਚ ਨੇ, ਇਹਦੇ ਨਾਲ ਜਿਹੜਾ ਨੋਟ ਲੱਗਦਾ ਤਾਂ ਕਿ ਉਹਨਾਂ ਦੀ ਹੁਣ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਹੈ ਇਸ ਫਾਂਸੀ ਜਿਹੜੀ ਹੈ ਜੀ ਇਹਨੂੰ ਮਾਫ ਕਰਾਉਣ ਦੇ ਵਾਸਤੇ ਪੰਜਾਬ ਸਰਕਾਰ ਦੀ ਇਹ ਟਿੱਪਣੀ ਜਿਹੜੀ ਆ ਉਹ ਅਹਿਮ ਹੁੰਦੀ। ਪੰਥ ਦੇ ਵਾਸਤੇ ਜਾਂ ਗੋਲਕਾਂ ਦੇ ਵਾਸਤੇ ਮੋਰਚਾ ਲਾਉਣ ਦੀ ਗੱਲ ਕਰਨ ਵਾਲੇ ਜਿਹੜੇ ਨੇ ਜੀ, ਉਹਨਾਂ ਨੇ ਇਹਦੇ ਉੱਤੇ ਇਸ ਚਿੱਠੀ ਦੇ ਉੱਤੇ ਕੋਈ ਵੀ ਟਿੱਪਣੀ ਜਿਹੜੀ ਆ ਉਹ ਨਹੀਂ ਕੀਤੀ, ਉਂਝ ਹੀ ਵਾਪਸ ਮੋੜ ਦਿੱਤੀ ਹੈ ਜੀ। ਜੀ ਤੇ ਅਗਲੀ ਜਿਹੜਾ ਮੇਰਾ ਲਾਸਟ ਕੁਐਸਚਨ ਹੈ ਜੀ, ਅਨੈਲੋ ਨੇ ਵੀ ਚੋਣ ਮੈਨੀਫੈਸਟੋ ਜਿਹੜਾ ਜਾਰੀ ਕਰ ਦਿੱਤਾ ਤੇ ਕੀ ਉਸ ਦੇ ਵਿੱਚ ਉਹਨਾਂ ਨੇ ਆਫਰ ਕੀਤਾ ਲੋਕਾਂ ਨੂੰ? ਇਹ ਨਾ ਜੀ ਇੱਕ ਟ੍ਰੈਂਡ ਹੀ ਬਣ ਗਿਆ, ਜਿਹੜੇ ਇਹ ਲੋਕ ਲਭਾਊ ਜਿਹੜੇ ਚੀਜ਼ਾਂ ਨੇ ਨਾ ਜੀ, ਉਹਦੇ ਨਾਲ ਹੀ ਹਰ ਸੂਬੇ ਦੇ ਵਿੱਚ ਜਿਹੜੀਆਂ ਨੇ, ਜਾਂ ਸੂਬਾ ਕਹਿ ਲਓ, ਸੈਂਟਰ ਵਾਲੀਆਂ ਕਹਿ ਲਓ, ਉਹ ਲੋਕ ਲਭਾਊ ਚੀਜ਼ਾਂ ਦੇ ਨਾਲ ਹੀ ਜਿਹੜਾ ਹੈ ਜੀ ਉਹ ਚੋਣ ਜਿੱਤਣਾ ਚਾਹੁੰਦੀ ਹੈ। ਜਿਹੜੀ ਇਨੈਲੋ ਹੈ, ਇੱਕ ਤਾਂ ਉਹਨੇ ਆਪਣੀ ਜਿਹੜੀ ਸੂਚੀ ਪਿਛਲੇ ਦਿਨਾਂ ਦੇ ਵਿੱਚ 2 ਦਿਨ ਪਹਿਲਾਂ ਜਾਰੀ ਕੀਤੀ ਹੈ ਜੀ। ਹੁਣ ਉਹਨੇ ਜਿਹੜਾ ਹੈ ਜੀ ਆਪਣਾ ਚੋਣ ਮੈਨੀਫੈਸਟੋ ਜਿਹੜਾ ਜੀ ਉਹ ਜਾਰੀ ਕੀਤਾ। ਉਹਦੇ ਵਿੱਚ ਵਾਅਦਿਆਂ ਦੀ ਘੜੀ ਜਿਹੜੀ ਹੈ ਜੀ ਉਹ ਲਾ ਦਿੱਤੀ ਗਈ ਹੈ ਜੀ। ਇਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਲਗਭਗ ਸਾਰੇ ਜਿਹੜੇ ਵਰਗ ਨੇ ਉਹਨਾਂ ਦੇ 2 ਲੱਖ ਤੱਕ ਦੇ ਕਰਜ਼ੇ ਮਾਫ ਕਰਤੇ ਜਾਣਗੇ। 12ਵੀਂ ਪਾਸ ਬੇਰੁਜ਼ਗਾਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਨੂੰ 5000 8000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਊਗਾ। ਹਰਿਆਣੇ ਦੇ ਮੁਲਾਜ਼ਮਾਂ ਨੂੰ ਪੰਜਾਬ ਦੇ ਮੁਲਾਜ਼ਮਾਂ ਦੀ ਕਰਕੇ ਤਨਖਾਹ ਤੇ ਦਿੱਤੇ ਜਾਣਗੇ। ਪੰਜਾਬ ਵਾਲਿਆਂ ਤੋਂ ਵਿਚਾਰਿਆਂ ਨੂੰ ਤਨਖਾਹ ਪਿੱਛੇ ਹੀ। ਸੋ ਇਹ ਜਿਹੜਾ ਮੈਨੀਫੈਸਟੋ ਹੈ ਜੀ, ਇਹਦੇ ਵਿੱਚ ਬੁਢਾਪਾ ਪੈਨਸ਼ਨ 1200 ਰੁਪਏ ਪ੍ਰਤੀ ਮਹੀਨਾ ਕੀਤੀ ਜਾਊਗੀ ਜੀ। ਔਰ ਇਹਦੇ ਨਾਲ ਇਹ ਵੀ ਇਹਦੇ ਵਿੱਚ ਜਿਹੜੀ ਇੱਕ ਵੱਡੀ ਗੱਲ ਹੈ ਜੀ, ਜਿਵੇਂ ਉੱਤਰ ਪ੍ਰਦੇਸ਼ ਦੀ ਸਰਕਾਰ ਜਿਹੜੀ ਸੀਗੀ ਉਹ ਆਈ ਸੀਗੀ ਜਦੋਂ, ਤੇ ਉਹਨੇ ਵਾਅਦਾ ਕੀਤਾ ਸੀਗਾ ਕਿ ਲੈਪਟਾਪ ਜਿਹੜੇ ਨੇ ਉਹ ਦਿੱਤੇ ਜਾਣਗੇ। ਲੈਪਟਾਪ ਦਾ ਵਾਅਦਾ ਇੱਥੇ ਪੰਜਾਬ ਦੇ ਵਿੱਚ ਅਕਾਲੀਆਂ ਨੇ ਵੀ ਕੀਤਾ ਸੀਗਾ, ਪਰ ਉਹ ਜਿਹੜਾ ਜੀ ਪੂਰਾ ਨਹੀਂ ਹੋਇਆ। ਪੰਜਾਬ ਸਰਕਾਰ ਤਾਂ ਹੁਣ ਭੱਜੀ ਗਈ ਉਸ ਵਾਅਦੇ 'ਚ, ਕਹਿੰਦੀ ਪੈਸੇ ਹੀ ਨਹੀਂ ਸੀ, ਲੈਪਟਾਪ ਕਿੱਥੋਂ ਦਿੰਦੇ ਆ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਥੋੜੇ ਜਿਹੇ ਦੇ ਕੇ ਉਸ ਤੋਂ ਬਾਅਦ ਬੰਦ ਕਰ ਦਿੱਤਾ। ਇਹਦੇ ਵਿੱਚ ਹੁਣ ਲੜਕੀਆਂ ਨੂੰ ਕਾਲਜ ਜਾਣ ਦੇ ਵਾਸਤੇ ਮੁਫਤ ਸਕੂਟੀਆਂ ਤੇ ਮੋਪੈਡ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ ਜੀ। ਮੈਨੀਫੈਸਟੋ ਦੇ ਵਿੱਚ ਏਡਾ ਵੱਡਾ ਵਾਅਦਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਵਾਅਦੇ ਵਫਾ ਨਹੀਂ ਹੁੰਦੇ ਇਹ ਜਿਹੜੇ ਸਿਆਸੀ ਪਾਰਟੀਆਂ ਵਾਲੇ ਨੇ। ਪਰ ਮੁਸ਼ਕਿਲ ਇੱਥੇ ਜਿਹੜੀ ਸਭ ਤੋਂ ਵੱਡੀ ਇਹ ਬਣਦੀ ਹੈ ਜੀ ਕਿ ਇਹਨਾਂ ਨੂੰ ਬਾਅਦ ਦੇ ਵਿੱਚ ਕੋਈ ਪੁੱਛਣ ਵਾਲਾ ਨਹੀਂ ਗਾ। ਜਾਂ ਤਾਂ ਚੋਣ ਕਮਿਸ਼ਨ ਦੇ ਵਿੱਚ ਇਹ ਹੋਣਾ ਚਾਹੀਦਾ ਜੀ ਕਿ ਜਿਹੜੀ ਪਾਰਟੀ ਨੇ ਚੋਣ ਮੈਨੀਫੈਸਟੋ ਜਿਹੜਾ ਉਹ ਲਾਗੂ ਨਹੀਂ ਕੀਤਾ, ਉਹ ਵਾਅਦੇ ਪੂਰੇ ਨਹੀਂ ਕੀਤੇ, ਅਗਲੀ ਵਾਰੀ ਉਹਨੂੰ ਪੁੱਛਿਆ ਜਾਵੇ ਔਰ ਉਹਦੀ ਜਿਹੜੀ ਪਾਰਟੀ ਦੀ ਹੋਂਦ ਹੈ ਉਹਨੂੰ ਰੱਦ ਕੀਤਾ ਜਾਵੇ। ਜੀ ਬਿਲਕੁਲ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਜੇ ਇਦਾਂ ਹੋਵੇ ਤਾਂ ਫਿਰ ਉਹ ਜ਼ਰੂਰ ਆਪਣੇ ਧਿਆਨ ਦੇ ਨਾਲ ਇਸ ਤਰ੍ਹਾਂ ਦੇ ਐਲਾਨ ਕਰਨ। ਬਹੁਤ ਬਹੁਤ ਧੰਨਵਾਦ ਅਬਲਤੇਜ ਪੰਨੂ ਜੀ। ਥੈਂਕ ਯੂ ਵੈਰੀ ਮਚ ਜੀ, ਬਹੁਤ ਮਿਹਰਬਾਨੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ।